ਵਿੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਤਮ ਗਿਆਨ ਪ੍ਰੋਗਰਾਮ ਦੀ ਅਗਲੀ ਕਿਸ਼ਤ ਲੈ ਕੇ ਹਾਜ਼ਰ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਗੁਰਬਾਣੀ 'ਤੇ ਆਧਾਰਿਤ ਬਹੁਤ ਵਿਚਾਰਾਂ ਹੋਈਆਂ ਸੀ। ਸਰਦਾਰ ਗੁਰਜੀਤ ਸਿੰਘ ਬੈਂਸ ਜਿਹੜੇ ਕਿ ਇਸ ਪ੍ਰੋਗਰਾਮ ਦੇ ਵਿੱਚ ਤਬਸਰਾ ਕਰਦੇ ਨੇ, ਬਹੁਤ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦਿੰਦੇ ਨੇ। ਤੁਹਾਡੀ ਫੀਡਬੈਕ ਆਉਂਦੀ ਹੈ ਅਤੇ ਸਾਡਾ ਹੌਸਲਾ ਵੀ ਵੱਧਦਾ ਹੈ ਅਤੇ ਹੋਰ ਬੈਂਸ ਸਾਹਿਬ ਤੋਂ ਸਵਾਲ ਜਿਹੜੇ ਆ ਪੁੱਛਦੇ ਹਾਂ। ਇਹ ਸਵਾਲਾਂ ਦਾ ਇਹ ਨਤੀਜਾ ਆ ਕਿ ਇਹ ਪ੍ਰੋਗਰਾਮ ਆਪਣੇ ਇੱਥੇ ਤੁਹਾਡੇ ਰੂਬਰੂ ਅਸੀਂ ਕਰਨ ਦੇ ਸਮਰੱਥ ਹੋਏ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਸੀ ਇੱਕ ਜਾਂ ਇਹ ਕਹਿ ਲਓ ਕਿ ਗਿਣਤੀ ਜਿਹੜੀ ਆਉਂਦੀ ਆ ਗੁਰਬਾਣੀ ਦੇ ਵਿੱਚ, ਉਹਨਾਂ ਦਾ ਇੱਕ ਬੇਸਿਕ ਕੰਸੈਪਟ ਆ, ਉਹਦੇ ਤੋਂ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਸਿੱਖ ਸਕਦੇ ਹਾਂ। ਉਹਨਾਂ ਨੂੰ ਬੜੀ ਇੱਕ ਤਰੀਕੇ ਦੇ ਨਾਲ ਮਹੱਤਵਪੂਰਨ ਬਣਾਇਆ ਗਿਆ ਗੁਰਬਾਣੀ ਦੇ ਵਿੱਚ। 1 ਤੋਂ ਲੈ ਕੇ 9 ਹਿੰਸੇ ਤੱਕ ਬੈਂਸ ਸਾਹਿਬ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਸੀ। ਹੁਣ ਅੱਜ ਅਸੀਂ ਗੱਲ ਕਰਾਂਗੇ 10 ਦੀ। 10 ਬਹੁਤ ਇੰਪੋਰਟੈਂਟ ਪਾਰਟ ਹੈਗਾ, ਚਾਹੇ ਆਪਾਂ ਜ਼ਿੰਦਗੀ ਦੇ ਵਿੱਚ ਵੀ ਆਪਾਂ ਲਾ ਲਈਏ ਕਿ ਜ਼ਿੰਦਗੀ ਦੇ ਵਿੱਚ ਅਸੀਂ 9 ਦੁਆਰਿਆਂ ਦੀ, ਜਾਂ ਇੱਕ ਕਹਿ ਲਓ ਕਿ ਅਸੀਂ ਇੱਕ ਸਰੀਰ ਨੂੰ ਭੋਗਣ ਦੇ ਉੱਤੇ ਲੱਗੇ ਹੋਏ ਹਾਂ। 10ਵਾਂ ਦੁਆਰਾ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ, ਖਾਸ ਤੌਰ 'ਤੇ ਆਪਣੇ ਸਿੱਖੀਜ਼ਮ ਦੇ ਵਿੱਚ ਬਹੁਤ ਮਹੱਤਵਪੂਰਨ ਪਾਰਟ ਆ। ਅਤੇ ਅੱਜ ਆਪਾਂ ਬੈਂਸ ਸਾਹਿਬ ਦੇ ਉੱਤੇ 10ਵੇਂ ਦੁਆਰ ਦੇ ਉੱਤੇ ਜਾਣਕਾਰੀ ਲੈਣੀ ਆ ਅਤੇ ਗੁਰਬਾਣੀ ਦੇ ਅਕੋਰਡਿੰਗ 10ਵਾਂ ਦੁਆਰ ਕੀ ਆ, ਕੀ ਬੰਦੇ ਦੀ ਜਾਂ ਮਨੁੱਖ ਦੀ ਜਿਹੜੀ ਪ੍ਰਾਪਤੀ ਆ ਜਾਂ ਉਹਦਾ ਗੋਲ ਆ, ਉਹ 10ਵਾਂ ਦੁਆਰ ਆ ਕੀ ਆ, ਇਹਦੇ ਬਾਰੇ ਜਾਣਕਾਰੀ ਆਪਾਂ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਗੁਰਜੀਤ ਸਿੰਘ ਬੈਂਸ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਂਸ ਸਾਹਿਬ, ਜਿਵੇਂ ਪਹਿਲਾਂ ਤਾਂ ਧੰਨਵਾਦ ਆ ਤੁਹਾਡਾ, ਤੁਸੀਂ 1 ਤੋਂ ਲੈ ਕੇ 9 ਤੱਕ ਬਹੁਤ ਵਧੀਆ ਤਰੀਕੇ ਦੇ ਨਾਲ ਇਕੱਲੇ ਹਿੰਸੇ ਦੇ ਉੱਤੇ ਤੁਸੀਂ ਜਾਣਕਾਰੀ ਦਿੱਤੀ ਸੀ। ਅਤੇ ਅੱਜ ਗੱਲ ਹੁਣ 10 ਦੇ ਉੱਤੇ ਆ ਗਈ ਆ। ਪਹਿਲਾਂ ਤਾਂ ਆਪਾਂ ਇਹੀ ਗੱਲ ਕਰਦੇ ਹਾਂ, 10ਵੇਂ ਵਾਰ ਦੇ ਉੱਤੇ ਵੀ ਅੱਜ ਆਪਾਂ ਗੱਲ ਕਰਨੀ ਹੈ ਕਿ 10, ਜਿੱਦਾਂ ਤੁਸੀਂ ਦੱਸਿਆ ਵੀ ਹਰ ਅੰਕ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਗਈ ਅੱਗੇ ਗੁਰਬਾਣੀ ਦੇ ਵਿੱਚ। 10 ਦੀ ਕੀ ਇੰਪੋਰਟੈਂਸ ਹੈਗੀ ਆ ਗੁਰਬਾਣੀ ਦੇ ਵਿੱਚ? ਹਾਂਜੀ, ਜੇ ਤੁਸੀਂ ਪਿਛਲਾ ਇਤਿਹਾਸ ਦੇਖੋ, 20 ਤੱਕ ਗਿਣਤੀ ਹੁੰਦੀ ਸੀ ਜੀ। ਅਤੇ ਜਦੋਂ ਪਹਿਲੀ ਵਾਰ 0 ਲੱਭਿਆ ਗਿਆ ਸੀ, ਪਹਿਲਾਂ 9 ਹਿੰਸੇ ਸੀ, 9 ਸੀ, 0 ਨਾਲ ਮਿਲ ਕੇ 10 ਹੋ ਗਏ। ਉੱਦਣ ਦੀਆਂ ਫਰੈਕਸ਼ਨਸ ਬਣ ਗਈਆਂ, ਉੱਦਣ ਦਾ ਡੈਸੀਮਲ ਲੱਗ ਗਿਆ। ਡੈਸੀਮਲ ਤੋਂ ਪਿੱਛੇ ਚਲੇ ਜਾਓ, ਇਕਾਈ, ਦਹਾਈ ਜੀ, ਸੈਂਕੜੇ, ਹਜ਼ਾਰ, ਹਾਂਜੀ, ਇਹ 10-10 ਦੇ ਫਰਕ ਨਾਲ ਚੱਲਦੇ ਨੇ ਜੀ। ਉਹ ਤੋਂ ਅੱਗੇ ਚਲੇ ਜਾਓ, ਅੰਗਰੇਜ਼ੀ 'ਚ ਤਾਂ ਮੈਨੂੰ ਉਹਨਾਂ ਦਾ ਪਤਾ ਵੀ ਜਿਵੇਂ ਪਹਿਲਾਂ ਨੂੰ ਅਸੀਂ ਉੱਧਰ 10 ਕਹਿੰਦੇ ਹਾਂ, ਇੱਧਰ 10ths ਕਹਿੰਦੇ ਹਾਂ, ਹਾਂਜੀ, TH ਲਾ ਦਿੰਦੇ ਹਾਂ ਜੀ। ਜੇ ਪੁਆਇੰਟ ਤੋਂ ਬਾਅਦ ਦੂਸਰਾ ਆਏਗਾ ਉਹਨੂੰ 100th ਕਹਿੰਦੇ ਹਾਂ। ਹਾਂਜੀ, ਇੱਧਰ 100 ਹੈ, ਉੱਧਰ 100th ਹੈ। ਹਾਂਜੀ, ਐਵੇਂ ਆਪਾਂ ਵੀ ਇੱਦਾਂ ਕਹਿੰਦੇ 10 ਅਤੇ ਇੱਧਰੋਂ ਆਪਾਂ ਲਾਉਂਦੇ 10ਵਾਂ। ਹਾਂਜੀ, ਪਰ ਆਪਾਂ ਜਦੋਂ ਬਿੰਦੀ ਲਾ ਦਿੰਦੇ ਹਾਂ ਉਹ ਤੋਂ ਅਗਲੇ ਨੂੰ ਆਪਾਂ 1/10 ਮੰਨਦੇ ਹਾਂ। ਹਾਂਜੀ, ਤਾਂ 10 ਤਾਂ ਆ ਗਿਆ ਉਹਦੇ ਵਿੱਚ ਵੀ। ਜੀ, ਜੀ, ਜੇ ਉਦੋਂ ਅੱਗੇ ਚੱਲਾਂਗੇ 1/100 ਹੋ ਜੂ ਜੀ, ਉਹ 'ਚ 2 10 ਔਰ 10 ਆ ਗਏ ਜੀ। ਸੋ ਜਿੰਨਾ ਆਪਣਾ ਹਿਸਾਬ ਹੈ ਜਾਂ ਜਿੰਨੀ ਕੰਪਿਊਟਰ ਦੀ ਭਾਸ਼ਾ ਹੈ ਉਹ 1 ਔਰ 0 'ਤੇ ਖੜੀ ਹੈ ਜੀ। ਉਹਦੇ ਨਾਲ ਹੀ ਸਾਰਾ ਜਿਹੜਾ ਹੈ, ਇਹਦਾ ਮਤਲਬ ਇਹ ਦੋਹੇ ਅੱਖਰ ਜੀ, ਬਹੁਤ ਆਪਸ 'ਚ ਇਕੱਲੇ ਵੀ ਬਹੁਤ ਇਹਨਾਂ ਦਾ ਮਹੱਤਵ ਹੈ। ਜੀ, ਅਤੇ ਜਦ ਜੁੜਦੇ ਆ ਤਾਂ ਇਹਦਾ ਮਹੱਤਵ ਗੁਰਮਤਿ ਤਾਂ ਬਹੁਤ ਜ਼ਿਆਦਾ ਵੱਧਦਾ। ਜੀ। ਕੁਛ ਲੋਕ ਕਹਿੰਦੇ ਆ ਵੀ ਤੁਸੀਂ 1 ਹੋ ਅਤੇ ਮੈਂ 0 ਹਾਂ, ਜੇ ਮੈਂ ਸਹੀ ਜਗ੍ਹਾ ਲੱਗ ਜਾਵਾਂ ਤਾਂ ਆਪਾਂ 10 ਬਣ ਦੇਵਾਂਗੇ, ਨਹੀਂ ਤਾਂ ਫਿਰ 1 ਰਹਿੰਦਾ। ਇਹਦਾ ਇਹ ਵੀ ਆਪਾਂ ਇੱਕ ਬਹੁਤ ਅੱਛਾ ਭਾਵ ਕੱਢ ਸਕਦੇ ਹਾਂ। ਜੀ। ਆਪਾਂ ਪਿਛਲੀ ਵਾਰ ਕੀਤਾ ਸੀ ਕਿ 9 ਦੁਆਰੇ ਪ੍ਰਗਟ ਕੀਏ। ਹੁਣ ਜੀ ਜੰਤ ਤੋਂ ਆਪਾਂ ਚੱਲੇ ਸੀ ਗੱਲ ਲੈ ਕੇ ਵੀ ਜੀ ਜਿਹੜਾ ਹੈਗਾ ਉਹਦੇ ਆਪਾਂ ਅੱਜ ਜੀ ਦਾ ਹੀ ਖੁਲਾਸਾ ਕਰਾਂਗੇ। ਜੰਤ ਦਾ ਤਾਂ ਬਹੁਤ ਹੋ ਚੁੱਕਿਆ, ਦਿਲ ਤੱਕ ਬਦਲਾ ਜਾ ਚੁੱਕਿਆ, ਸਰੀਰ ਦਾ ਫੇਫੜੇ ਬਦਲੇ ਜਾ ਚੁੱਕੇ ਨੇ। ਇਹਦਾ ਮਤਲਬ ਜੰਤ 'ਤੇ ਤਾਂ ਬਹੁਤ ਖੋਜ ਹੈ ਜੀ, ਪਰ ਜੀ 'ਤੇ ਖੋਜ ਘੱਟ ਹੈ। ਜੀ 'ਤੇ ਸਾਰੀ ਖੋਜ ਭਗਤਾਂ ਦੀ ਹੈ ਜੀ। ਆਪਾਂ ਉਹਦਾ ਵੀ ਆਸਰਾ ਲਵਾਂਗੇ ਵੀ ਜਿਹੜੇ 9 ਦੁਆਰੇ ਆ, ਕਿਆ ਇਹ ਪ੍ਰਧਾਨ ਹੈ ਕਿ ਇਹ ਕਿਸੇ ਦੇ ਅਧੀਨਗੀ ਚੱਲ ਰਹੇ ਨੇ। ਅਤੇ ਇਹ ਸਾਨੂੰ ਆਉਂਦਾ ਵੀ ਸੂਖਮ ਹੈ ਜਾਣੋ ਅਸਤੂਲ ਜੀ। ਜਿਹੜਾ ਅਸਤੂਲ ਹੈ ਉਹ ਛੋਟਾ, ਸੂਖਮ ਵੱਡਾ। ਅਤੇ ਪਹਿਲਾ ਸੂਖਮ ਜਿਹੜਾ ਆਪਾਂ ਫਿਰ ਤੱਤ ਵਰਤਾਂਗੇ ਉਹ 9 ਤਾਂ ਪੂਰੇ ਹੋ ਗਏ, ਅਤੇ ਉਹ ਤੋਂ ਬਾਅਦ ਉਹ ਜਿਹੜਾ 10ਵਾਂ ਹੈ ਉਹ ਆਪਣਾ ਜਿਹੜਾ ਹੈਗਾ
ਉਹ ਹੈਗਾ ਸੂਖਮ, ਜਿੱਥੇ ਸੂਖਮ ਤੱਤ ਬੈਠਾ ਜੀ। ਤੇ ਉਹ ਸੂਖਮ ਦੇ 3 ਹਿੱਸੇ ਆ। ਉਹ 3 ਹਿੱਸਿਆਂ ਨੂੰ ਸਮਝਣ ਲਈ ਆਪਾਂ ਨੂੰ ਦੱਸਿਆ ਹੋਇਆ ਵੀ ਉਹਦੇ 3 ਹਿੱਸੇ ਆ। ਉਹਦੇ ਕਾਫੀ ਸੰਕੇਤ ਆ ਗੁਰਬਾਣੀ 'ਚ। ਉਹ ਕਹਿੰਦੇ ਤ੍ਰਿਤੀਆ ਤੀਨੇ ਸਮ ਕਰ ਲਿਆਵੇ। 3 ਚੀਜ਼ਾਂ ਇਹਦੇ ਮਤਲਬ 3 ਤੇ ਹੀ ਆਪਾਂ ਆਪਣਾ ਕੇਂਦਰਿਤ ਰੱਖਣਾ ਧਿਆਨ ਜੀ। ਜੇ ਆਪਾਂ ਉਹ 3 ਤੇ ਰੱਖਾਂਗੇ ਆਪਾਂ ਨੂੰ ਫਿਰ ਗੁਰਮਤਿ ਸਮਝ ਆ ਜਾਏਗੀ। ਇੱਕ ਨੂੰ ਆਪਾਂ ਕਹਿੰਦੇ ਹਾਂ ਮਨ, ਇੱਕ ਨੂੰ ਆਪਾਂ ਕਹਿੰਦੇ ਹਾਂ ਬੁੱਧੀ, ਦੂਸਰੇ ਤੀਸਰੇ ਨੂੰ ਮਨ ਦਾ ਮੂਲ ਕਹਿ ਲਓ, ਆਤਮ ਕਹਿ ਲਓ, ਚਿੱਤ ਕਹਿ ਲਓ। ਇਹ ਆਮ ਭਾਸ਼ਾ ਵਿੱਚ ਜਿਵੇਂ ਜਿਵੇਂ ਕੋਈ ਮੱਤ ਹੈਗੀ ਆ ਉਹ ਮੇਰੇ ਅੱਖਰ ਵਰਤਦੇ ਆ। ਕਹਿਣ ਦਾ ਭਾਵ ਉਹੀ ਹੈ ਵੀ ਉਹਦੇ ਜਿਹੜੇ ਤੁਹਾਨੂੰ 2 ਤਾਂ ਮਿਲਣਗੇ ਮੇਲ। ਜਦੋਂ ਆਪਾਂ ਉਹ ਗੱਲ ਕਰਾਂਗੇ ਨਾ, 2 ਪੁਰਸ਼ਵਾਚਕ ਹੈ, ਉਹਨਾਂ 'ਚ ਇੱਕ ਪੋਜ਼ੀਟਿਵ ਹੈ, ਇੱਕ ਨੈਗੇਟਿਵ ਹੈ, ਇੱਕ ਨਿਊਟਰਲ ਹੈ। ਉਹ ਹਮੇਸ਼ਾ ਹੀ ਆਏਗਾ ਫੈਮਿਨਿਟੀ 'ਚ। ਇਹ ਟਰਾਇਡ ਬਣਦੀ ਹੈ ਜੀ। ਜਾਂ ਤੁਸੀਂ ਕਹਿ ਲਓ ਵੀ ਇਹ ਸਾਡੀ ਜਿਹੜੀ ਟ੍ਰਿਨਿਟੀ ਹੈ, ਦੁਨੀਆ ਦੀ ਟ੍ਰਿਨਿਟੀ ਹੈ, ਯੂਨੀਵਰਸਲ ਹੈ, ਇਹ ਤੋਂ ਕੋਈ ਮੁੱਕਰ ਨਹੀਂ ਸਕਦਾ। ਕਿਹੜੀ ਟ੍ਰਿਨਿਟੀ ਹੈ? ਟ੍ਰਿਨਿਟੀ ਇਹ ਹੋ ਗਿਆ ਵੀ ਇੱਕ ਤਾਂ ਜਦੋਂ ਤੁਸੀਂ ਕਹਿੰਦੇ ਹੋ ਵੀ ਐਡਮ ਹੈ ਜੀ, ਮੰਨ ਲਓ ਐਡਮ ਇੱਕ ਪੋਜ਼ਿਟਿਵ ਐਂਟੀਟੀ ਹੈ। ਜੇ ਤੁਸੀਂ ਪਿਛਲੇ ਪ੍ਰੋਗਰਾਮ ਵਿੱਚ ਜ਼ਿਕਰ ਵੀ ਕੀਤਾ ਹੈ ਵੀ ਐਡਮ ਨੂੰ ਆਪਾਂ ਕਹਿ ਦਈਏ ਵੀ ਆਤਮ ਹੈ, ਠੀਕ ਹੈ ਨਾ ਜੀ। ਆਤਮ ਜਿਹੜਾ ਉਹ ਵਿੱਚ ਹੁੰਦਾ, ਉਹਦੇ ਬਾਹਰ ਆਊਟਰ ਕੋਰ ਹੈ ਜੀ। ਉਹ ਉਹਦੀ ਆਊਟਰ ਕੋਰ ਕੀ ਹੈ, ਜਿਹੜਾ ਉਹ ਤੋਂ ਹੀ ਪੈਦਾ ਹੋਇਆ, ਜਿਹਨੂੰ ਆਪਾਂ ਕਹਿੰਦੇ ਸੀ 25A ਹੈ, ਉਹ ਮਨ ਕਹਿੰਦੇ ਆ ਉਹਨੂੰ ਜੀ। ਇਹਨਾਂ ਦੋਹਾਂ ਦੇ ਵਿਚਾਲੇ ਹੁੰਦੀ ਹੈ ਬੁੱਧੀ ਜੀ। ਹੁਣ ਜਿੱਧਰ ਨੂੰ ਬੁੱਧੀ ਟਿਲਟ ਕਰਦੀ ਹੈ, ਝੁਕਾਓ ਰੱਖਦੀ ਹੈ, ਉਹ ਸਾਡੀ ਉਹੋ ਜਿਹੀ ਪਰਸਨੈਲਿਟੀ ਹੋ ਜਾਂਦੀ ਹੈ ਜੀ। ਬੁੱਧ ਦੀ ਕੀਮਤ ਦੁਨੀਆ 'ਚ ਬਹੁਤ ਹੈ। ਜੇ ਤੁਹਾਨੂੰ ਸੰਸਾਰ 'ਚ ਵੀ ਕੋਈ ਕਦਰ ਕਰਦਾ ਹੈ, ਉਹ ਤੁਹਾਡੀ ਬੁੱਧੀ ਕਰਕੇ ਹੀ ਕਰਦਾ। ਤੁਹਾਡੀ ਜਿਹੜੇ CEO ਹੈ ਉਹ 10-10 ਮਿਲੀਅਨ ਡਾਲਰ ਤਨਖਾਹ ਲੈਂਦੇ ਆ, ਉਹ ਬੁੱਧੀ ਦੇ ਸਿਰ 'ਤੇ ਲੈਂਦੇ ਆ। ਉਹਨਾਂ ਦੀ ਬੁੱਧ ਦੀ ਕੀਮਤ ਹੈ। ਪਰ ਉਹ ਠੀਕ ਹੈ, ਬੁੱਧ ਨੂੰ ਉਹ ਵਰਤ ਰਹੇ ਹੈ ਭੌਤਿਕ ਦੁਨੀਆ ਲਈ, ਆਪਾਂ ਬੁੱਧ ਨੂੰ ਪਰਮਾਰਥ ਲਈ ਵਰਤ ਲਾਂਗੇ ਜੀ। ਉਨੇ ਹੀ ਉਹ ਪੈਸੇ ਦੇ ਗੁਣਾਂ 'ਚ ਫਸਣਗੇ, ਆਪਾਂ ਮੁੱਲ ਗੁਣ ਤੱਕ ਲਿਜਾ ਸਕਦੇ ਹਾਂ ਗੱਲ ਨੂੰ। ਜੇ ਜਿੱਦਾਂ ਤੁਸੀਂ ਹੁਣ ਬੁੱਧੀ ਦੀ ਗੱਲ ਕੀਤੀ, ਇਹਦਾ ਮਤਲਬ ਕੀ ਹੈ ਕਿ ਬੁੱਧੀ ਜਿਹੜੀ ਆ ਇਹ ਬੜਾ ਅਹਿਮ ਪਾਰਟ ਆ। ਬੁੱਧੀ ਮੰਨ ਲਓ ਕਿ ਅਸੀਂ ਸਰੀਰਾਂ ਦੇ ਅੰਗ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਬੁੱਧੀ ਸਾਰਾ ਚੀਜ਼ਾਂ ਨੂੰ ਕੰਟਰੋਲ ਕਰਦੀ ਹੈ। ਤੁਸੀਂ ਦੱਸਿਆ ਵੀ ਦਿਲ ਵੀ ਬਦਲ ਹੋ ਜਾਂਦਾ, ਸਭ ਕੁਝ ਬਦਲ ਹੋ ਜਾਂਦਾ, ਬੰਦੇ ਦਾ ਸੁਭਾਅ ਨਹੀਂ ਬਦਲਦਾ, ਜੇ ਗੋਡੇ ਬਦਲਦਾ ਸੁਭਾਅ ਤਾਂ ਉਹੀ ਚੀਜ਼ ਰਹਿੰਦਾ ਹੈ ਨਾ। ਪਰ ਇਹਦਾ ਮਤਲਬ ਇਹ ਹੋਇਆ ਵੀ ਇਹ 10ਵਾਂ ਦੁਆਰ ਦੇ ਵਿੱਚ ਆ ਬੁੱਧੀ। ਕੀ ਇਸ ਬੁੱਧੀ ਨੂੰ ਪ੍ਰਾਪਤ ਕਰਨਾ ਇਹ ਸਾਡਾ ਗੋਲ ਆ? ਹਾਂ ਦੇਖੋ, ਬੁੱਧੀ ਜਿਹੜੀ ਹੈਗੀ ਆ ਇਹ ਸੈਂਟਰ 'ਚ ਬੈਠੀ ਹੈ, ਜਿਹਨੂੰ ਅਕਲ ਵੀ ਕਹਿੰਦੇ ਆ। ਤੇ ਭਗਤਾਂ ਨੇ ਕਿਹਾ ਵੀ ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧੀ ਬਦਲੀ ਸਿੱਧੀ ਪਾਈ। ਹੁਣ ਜਿਹੜੀ ਸਿੱਧੀਆਂ ਦੀ ਗੱਲ ਹੁੰਦੀ ਹੈ, ਆਪਾਂ ਨੂੰ ਪਤਾ 9 ਨਿਧੀਆਂ 18 ਸਿੱਧੀਆਂ ਜੀ। ਹੁਣ 18 ਸਿੱਧੀਆਂ ਕੀ ਹੈ ਅਸਲ 'ਚ? ਉਹ ਬੁੱਧੀ ਦੀ ਇੱਕ ਕਲਾ ਹੈ, ਬੁੱਧੀ ਦੀ ਸ਼ਕਤੀ ਹੈ। ਉਹ ਐ ਨਹੀਂ ਵੀ ਕੋਈ ਛੋਟਾ ਹੋ ਜੂ ਬੜਾ ਹੋ ਸਰੀਰ ਕਰਕੇ, ਅਕਲ ਕਰਕੇ ਵੱਡੇ ਛੋਟੇ ਆ। ਆਪਾਂ ਕਹਿੰਦੇ ਆ, ਆਮ ਦਰਸ਼ਕ ਵੀ ਸੁਣਿਆ ਹੋਊਗਾ ਇਹਨਾਂ ਨੇ, ਅਕਲ ਬੜੀ ਕਿ ਭੈਂਸ। ਹੁਣ ਜਿਹੜਾ ਅਕਲ ਮੰਨਦਾ ਉਹਨੂੰ ਅਕਲ ਬੜੀ ਹੈ। ਭੈਂਸ ਦਾ ਸਰੀਰ ਤਾਂ ਵੱਡਾ ਹੈ ਪਰ ਅਕਲ ਨਹੀਂ ਹੈ ਐਡੀ। ਤਾਂ ਅਕਲ ਤਾਂ ਸਭ ਤੋਂ ਜ਼ਿਆਦਾ ਗੁਰਬਾਣੀ 'ਚ ਦੱਸਿਆ ਵੀ ਸਭ ਤੋਂ ਜ਼ਿਆਦਾ ਅਕਲ ਹੈਗੀ ਹੈ ਮਧੂਮੱਖੀ ਨੂੰ ਜੀ। ਉਹ ਸ਼ਹਿਦ ਇਕੱਠਾ ਕਰਦੀ ਹੈ ਅਤੇ ਉਹਦਾ 24 ਮਿਲੀਗ੍ਰਾਮ ਦਾ ਬ੍ਰੇਨ ਹੈ ਸਿਰਫ, ਅਤੇ ਸਾਡਾ ਤਾਂ ਹੈਗਾ ਲਗਭਗ 3 ਕਿਲੋ ਦਾ। ਅਸੀਂ ਉਹ ਤੋਂ ਕੋਈ ਮੱਤ ਲਈਏ, ਰਵਿਦਾਸ ਜੀ ਕਹਿੰਦੇ ਸਾਧ ਸੰਗ ਜੋ ਰਹੀਏ ਮਾਧੋ ਜੈਸੇ ਮਧੁਪ ਮਖੀਰਾ। ਮਧੂਮੱਖੀ ਤੋਂ ਭਾਈ ਗੁਣ ਲਾਓ, ਸ਼ਹਿਦ ਇਕੱਠਾ ਕਰੋ ਅਤੇ ਉਹ ਵੰਡੋ ਜੀ। ਅਤੇ ਇਹ ਹੈਗਾ ਬੁੱਧੀ ਦੀ ਖੇਡ। ਇਹਦਾ ਪੁੱਠਾ ਨਾਂ ਕਬੁੱਧ ਵੀ ਹੈ, ਕਡੂਮਣੀ ਵੀ ਹੈ, ਕੱਕਾ ਲਾ ਦੋ। ਅਤੇ ਕਬੀਰ ਜੀ ਆਪੇ ਕਹਿੰਦੇ ਆ, ਕਹਿੰਦੀ ਪਹਿਲੀ ਕਰੂਪ ਕੁਜਾਤ ਕੁਲੱਖਣੀ। ਹੁਣ ਐਕਸਪਲੇਨ ਕਰਨ ਦੀ ਲੋੜ ਨਹੀਂ ਹੈ। ਹਾਂ, ਜਦੋਂ ਆਪਸ ਵਿੱਚ ਵੀ ਲੜਦੇ ਹੈ ਇੱਕ ਦੂਏ ਨੂੰ, ਇਹ ਆਪਾਂ ਗਾਲਾਂ ਤੱਕ ਆ ਜਾਂਦੇ ਹਾਂ ਤਾਂ ਕਹਿ ਦਿੰਦੇ ਆ ਕਮਜਾਤ ਹੈ। ਉਹ ਕਹਿੰਦੇ ਮੇਰੀ ਬੁੱਧੀ ਸੀ ਕਮਜਾਤ। ਪਰ ਹੋਈ ਕੀ, ਜਦੋਂ ਉਹ 10ਵੇਂ ਦੁਆਰ 'ਚ ਗਈ ਔਰ ਇਹਨੂੰ ਉੱਥੇ ਜਾ ਕੇ ਆਪਣੇ ਮੂਲ ਨਾਲ, ਆਪਣੇ ਆਤਮ ਨਾਲ ਮੋਹ ਹੋਇਆ, ਫਿਰ ਇਹ ਕੀ ਹੋਈ, ਅਬ ਕੀ ਸੁੰਦਰ ਸਰੂਪ ਸੁਲੱਖਣੀ ਜੀ। ਹੁਣ ਰਾਮ ਜੀ ਦੀਆਂ ਵੀ 3 ਮਾਤਾਵਾਂ,
ਹੁਣ ਜਿਹੜੀਆਂ ਤਿੰਨ ਮਾਤਾਵਾਂ ਦੇ ਨਾਂ ਹੈ ਉਹ ਅਸਲ 'ਚ ਉਹਨਾਂ ਦੇ ਗੁਣਵਾਚਕ ਨਾਂ ਹੈ ਜੀ। ਜੇ ਆਪਾਂ ਰਾਮ ਨੂੰ ਆਤਮ ਮੰਨਦੇ ਹਾਂ ਤਾਂ ਰਾਮ ਕੋਲ ਬੁੱਧੀ ਦੇ ਤਿੰਨ ਪ੍ਰਕਾਰ ਹੋਣਗੇ। ਇੱਕ ਕੈਕਈ ਬੁੱਧੀ ਹੈ, ਉਹ ਆਪਣੇ 'ਚ ਸਾਰਿਆਂ 'ਚ ਹੀ ਹੈ ਜੀ। ਤੇ ਦੂਸਰੀ ਹੋ ਗਈ ਸੁਮਿਤਰਾ। ਮਤਲਬ ਸਭ ਤੋਂ ਵੱਡਾ ਮਿੱਤਰ ਜਿਹੜਾ ਹੈ। ਹੁਣ ਮਿੱਤਰ ਤਾਂ ਮਿੱਤਰ ਨੂੰ ਅੱਛੀ ਸਲਾਹ ਹੀ ਦਿੰਦਾ। ਹੁਣ ਮਿੱਤਰ ਸ਼ਬਦ ਜਿਹੜਾ ਹੈਗਾ ਉਹ ਫੀਮੇਲ ਤਾਂ ਹੈ ਨਹੀਂ, ਪਰ ਨਾਂ ਜਿਹਨੇ ਰੱਖਿਆ ਸੀ ਉਹ ਤਾਂ ਬ੍ਰਹਮ ਗਿਆਨੀ ਸੀ। ਅਸੀਂ ਉੱਥੇ ਤੱਕ ਪਹੁੰਚ ਨਹੀਂ ਕੀਤੀ। ਤੇ ਕੌਸ਼ਲਿਆ, ਕੌਸ਼ਲ ਦਾ ਮਤਲਬ ਸਕਸੈਸਫੁਲ, ਕੌਸ਼ਲ ਹੋਣਾ। ਹਾਂ, ਤੇ ਇਹ ਬੁੱਧੀਆਂ ਦੇ ਨਾਂ ਹੈ। ਉਹ ਹੋਇਆ ਕਿ ਸਿਮਰਨ ਸ਼ਾਸਤਰ ਵਿੱਚ ਇਹ ਔਰਤਾਂ ਦੇ ਨਾਂ ਬਣ ਗਏ ਜੀ। ਤੇ ਇਸ ਤਰ੍ਹਾਂ ਹੀ ਯੋਗੀਆਂ ਨੇ ਵੀ ਲਗਭਗ ਇਸੇ ਹੀ ਉਹਨੂੰ ਬਰਕਰਾਰ ਰੱਖਿਆ। ਉਹਨੂੰ ਬੁੱਧ ਦੇ ਲੈਵਲ 'ਤੇ ਨਹੀਂ ਸਮਝਿਆ ਗੱਲ ਨੂੰ ਜੀ। ਤੇ ਆਪਾਂ ਜਿੰਨੀ ਵੀ ਗੱਲ ਸਮਝਾਂਗੇ 10ਵੇਂ ਦੁਆਰ 'ਚ ਜਿੰਨੇ ਅੱਖਰ ਆਏ ਆ, ਆਪਾਂ ਬੌਧਿਕ ਪੱਧਰ 'ਤੇ ਸਮਝਾਂਗੇ ਉਹਨਾਂ ਨੂੰ। ਜਿੱਦਾਂ ਤੁਸੀਂ ਯੋਗੀਆਂ ਦੀ ਗੱਲ ਕੀਤੀ ਆ, ਯੋਗੀ ਇਹ ਮੰਨਦੇ ਆ ਕਿ 72,000 ਨਾੜੀਆਂ ਬੰਦੇ ਦੇ ਸਰੀਰ ਦੇ ਅੰਦਰ, ਉਹ ਮੰਨਦੇ ਆ। ਤੇ ਉਹਦੇ ਵਿੱਚ ਉਹ ਤਿੰਨਾਂ ਨੂੰ ਬਹੁਤ ਇੰਪੋਰਟੈਂਟ ਦਿੰਦੇ ਆ, ਜਿਹੜਾ ਪਿੰਗਲਾ ਤੇ ਸੁਖਮਨ। ਫਿਰ ਉਹ ਕਹਿੰਦੇ ਆ ਵੀ ਸੁਖਮਨ ਜਿਹੜੀ ਆ ਇਹ ਇਦਾਂ ਦੀ ਨਾੜੀ ਆ, ਇਹ ਥੱਲੇ ਉੱਪਰ ਵੱਲ ਨੂੰ ਚੱਲਦੀ ਆ। ਇਹ ਜਾ ਕੇ ਤਿੰਨੇ ਨਾੜੀਆਂ 10ਵੇਂ ਦੁਆਰ ਜਿਹੜਾ ਆ ਉਹਦੇ 'ਚ ਇਕੱਠੀਆਂ ਹੁੰਦੀਆਂ ਤੇ ਉੱਥੇ ਅੰਮ੍ਰਿਤ ਰਸ ਝੜਦਾ ਜਦੋਂ ਇਹ ਇਕੱਠੀਆਂ, ਜਿਹਨੂੰ ਇੱਕ ਇਹ 10ਵਾਂ ਦੁਆਰ ਜਿਹੜਾ ਗੁਪਤ ਦੀ ਆਪਾਂ ਗੱਲ ਕਰਦੇ ਕਿ ਉਹਦੇ ਵਿੱਚ ਫਿਰ ਇਹਦੀ ਪ੍ਰਾਪਤੀ ਅਸਲ ਦੇ ਵਿੱਚ ਇੱਧਰ ਦੀ ਪ੍ਰਾਣ ਨਿਕਲਣੇ ਚਾਹੀਦੇ ਆ, ਨਾ ਕਿ 9 ਦੁਆਰੇ 'ਚ ਜੋ ਉਹਨਾਂ ਦਾ ਮੰਨਣਾ ਆ। ਕੀ ਆਪਣਾ ਕਨਸੈਪਟ ਵੀ ਗੁਰਬਾਣੀ ਦਾ ਇਸੇ ਪਾਸੇ ਹੀ ਆ? ਹਾਂਜੀ, ਆਪਾਂ ਪਹਿਲਾਂ ਗੱਲ ਕਰ ਲੈਂਦੇ ਹਾਂ ਸ਼ੁਰੂ ਤੋਂ ਵੀ ਅੱਖਰ ਦਾ ਜਿਹੜਾ ਬੋਧ ਹੈਗਾ ਜੀ, ਉਹ ਆਪਾਂ ਨੂੰ ਕਿੰਨਾ ਕੁ ਹੈਗਾ। ਆਪਾਂ ਕੁਝ ਅੱਖਰ ਵਰਤੀ ਵੀ ਜਾਂਦੇ ਹਾਂ ਜੀ, ਤੇ ਕੁਛ ਦਾ ਆਪਾਂ ਨੂੰ ਬੋਧ ਹੈ ਵੀ, ਕੁਛ ਦਾ ਆਪਾਂ ਨੂੰ ਹੈ ਨਹੀਂ ਜੀ। ਹੁਣ ਪਹਿਲੀ ਸਲਾਈਡ ਆਪਾਂ ਸ਼ੁਰੂ ਕਰਾਂਗੇ ਵੀ 10 ਅੰਕ ਆਪਾਂ ਪੰਜਾਬੀ ਵਾਲੇ 10 ਕਹਿੰਦੇ ਹਾਂ ਜੇ ਆਪਾਂ ਗਿਣਤੀ ਕਰਦੇ ਹਾਂ। ਤਾਂ ਜਦੋਂ ਆਪਾਂ ਇਹਨੂੰ ਪੜ੍ਹਨਾ ਹੈ ਨਾ ਗੁਰਬਾਣੀ ਨੂੰ, ਜਿਹੜੇ ਖਾਸ ਕਰ ਇੱਕੇ ਲਾਈਨ 'ਚ ਅੱਖਰ ਆਏ ਆ, ਊੜਾ ਐੜਾ ਈੜੀ ਸੱਸਾ ਹਾਹਾ, ਉਹ ਹੁਣ ਆਪਾਂ ਨੂੰ ਪਤਾ ਵੀ ਇੱਕ ਦੂਸਰੇ ਨਾਲ ਬਦਲਦੇ ਆ ਉਹ ਜੀ। ਕਿਤੇ ਦੂਸਰਾ ਅੱਖਰ ਲਿਖਤਾ, ਅਰਥ ਨਹੀਂ ਬਦਲਦਾ। ਪਰ ਜੇ ਅਸੀਂ ਇਸ ਨੇਮ ਨੂੰ ਨਹੀਂ ਸਮਝਦੇ ਫਿਰ ਅਸੀਂ ਅਨਰਥ ਕਰਾਂਗੇ। ਆਪਾਂ ਬਹੁਤ ਸਿੱਧਾ ਆਪਾਂ ਇੱਕ ਸਿੱਖਦੇ ਹਾਂ ਵੀ ਪੰਜਾਬੀ 'ਚ ਆਪਾਂ ਕਹਿੰਦੇ ਹਾਂ 1 2 3 4 5 6 7 8 9 10 ਜੀ। ਹੁਣ 9 ਦੇ ਆਪਾਂ ਅਰਥ ਕੀਤੇ ਆ ਪਿਛਲੀ ਵਾਰ ਵੀ ਨਵੇਂ ਨੂੰ ਵੀ 9 ਕਹਿੰਦੇ ਆ ਤੇ ਅੱਖਰ ਆਪਾਂ ਨੌਜਵਾਨ ਕਹਿੰਦੇ ਆ। ਹੁਣ ਇਹਦਾ ਉਹਦੇ ਨਾਲ 9 ਦਾ ਅੱਖਰ ਆ ਗਿਆ, ਪਰ ਆਪਾਂ ਸਮਝਦੇ ਹਾਂ ਵੀ ਇਹ ਥੋੜ੍ਹਾ ਵੀ ਉਹਦਾ 9 ਉਹਦੇ ਨਾਲ ਜੁੜ ਰਿਹਾ ਜੀ। ਉਹ ਨੌਜਵਾਨ ਇੱਕ ਹੋਰ ਅੱਖਰ ਹੈ, ਪਰ ਜੇ ਆਪਾਂ 9 ਊਂ ਕਹਿੰਦੇ ਹਾਂ ਉਹਦਾ ਅਰਥ 9 ਹੀ ਰਹਿੰਦਾ ਜੀ। ਤੇ ਉਹ ਇਸ ਤਰ੍ਹਾਂ ਦੀ ਹੀ ਪਹੇਲੀ ਹੈ, ਇਸ ਤਰ੍ਹਾਂ ਦੀ ਬੁਝਾਰਤ ਹੈ। ਜੋਗੀਆਂ ਤੋਂ ਨਹੀਂ ਬੁੱਝ ਹੋਈ, ਸਾਡੇ ਟੀਕਾਕਾਰਾਂ ਤੋਂ ਵੀ ਨਹੀਂ ਬੁੱਝ ਹੋ ਰਹੀ, ਕਿਉਂਕਿ ਅਸੀਂ ਜੋ ਪੜ੍ਹੇ ਹਾਂ, ਅਸੀਂ ਪੜ੍ਹੇ ਹਾਂ ਪੋਸਟ ਕਲੋਨੀਅਲ ਸਭ ਤੋਂ ਬਾਅਦ। ਹਾਂ, ਗੁਰਬਾਣੀ ਪ੍ਰੀ ਕਲੋਨੀਅਲ ਹੈ। ਜੇ ਤੁਸੀਂ ਪ੍ਰੀ ਕਲੋਨੀਅਲ ਥਾਟ ਪ੍ਰੋਸੈਸ 'ਤੇ ਨਹੀਂ ਜਾਓਗੇ ਤੁਸੀਂ ਇਹਦੇ ਅਰਥ ਨਹੀਂ ਸਮਝ ਸਕਦੇ। ਪਰ ਹੁਣ ਬਦਕਿਸਮਤੀ ਇਹ ਹੈ ਵੀ 150 ਸਾਲ ਤਾਂ ਹੋ ਗਏ ਪੋਸਟ ਕਲੋਨੀਅਲ ਪੜ੍ਹਦਿਆਂ ਨੂੰ, ਸਾਡਾ ਸੁਭਾਅ ਪੋਸਟ ਕਲੋਨੀਅਲ ਹੋ ਚੁੱਕਿਆ। ਆਪਾਂ ਦਰਸ਼ਕਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਨਾ ਪ੍ਰੀ ਕਲੋਨੀਅਲ ਥਾਟ ਪ੍ਰੋਸੈਸ 'ਚ ਰਹੋ, ਤਾਂ ਹੀ ਆਪਾਂ ਬ੍ਰਿਟਿਸ਼ ਤੋਂ ਪਹਿਲਾਂ ਦਾ ਜਿਹੜਾ ਇਹਨਾਂ ਨੇ ਸਿਸਟਮ ਵਿਗਾੜਿਆ ਸਾਡਾ। ਮੈਂ ਥੋੜੇ ਦਰਸ਼ਕਾਂ ਦਾ ਦੱਸਦਾ, ਪੋਸਟ ਯਾਨੀ ਕਿ ਆਪਣਾ ਜਿਹੜਾ ਬਾਅਦ ਦਾ ਬ੍ਰਿਟਿਸ਼ ਕਾਲ ਤੋਂ, ਉਸ ਤੋਂ ਪਹਿਲਾਂ ਜਿਹੜਾ ਪ੍ਰੀ ਯਾਨੀ ਬ੍ਰਿਟਿਸ਼ ਆਉਣ ਤੋਂ ਪਹਿਲਾਂ ਦਾ ਕਰੀਏ। ਜਦੋਂ ਗੋਰਿਆਂ ਨੇ ਪੰਜਾਬ ਤੇ ਕਬਜ਼ਾ ਕੀਤਾ 1839 'ਚ ਕੀਤਾ ਜੀ, ਫਿਰ ਪੰਜਾਬ ਐਜੂਕੇਸ਼ਨ ਐਕਟ ਬਣਾਇਆ ਜੀ। ਪਹਿਲੀ ਪੰਜਾਬੀ ਦੀ ਗ੍ਰਾਮਰ ਦੀ ਕਿਤਾਬ ਗੋਰਿਆਂ ਨੇ ਲਿਖੀ ਹੈ। ਸਾਨੂੰ ਤਾਂ ਅਸੀਂ ਤਾਂ ਪੰਜਾਬੀ ਗ੍ਰਹਿਣ ਕੀਤੀ ਹੈ ਜੀ। ਸਾਨੂੰ ਪਤਾ ਵੀ ਮੈਂ ਪਾਣੀ ਪੀਤਾ ਤਾਂ ਮੈਂ ਬਰਫ਼ ਖਾਧੀ ਹੈ, ਸਾਨੂੰ ਲੋੜ ਹੀ ਨਹੀਂ ਜੀ ਵਿਆਕਰਨ ਦੀ, ਕਿਉਂਕਿ ਅਸੀਂ ਗ੍ਰਹਿਣ ਕੀਤੀ ਹੈ। ਪਰ ਜਦੋਂ ਤੁਸੀਂ ਅੰਗਰੇਜ਼ੀ ਪੜ੍ਹਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹਦੇ ਨਾਲ ਕਿਹੜਾ ਵਰਬ ਲੱਗੂਗਾ, ਇਹ ਪ੍ਰੈਜ਼ੈਂਟ ਕੰਟੀਨਿਊਸ ਹੈ। ਸੋ ਆਪਾਂ ਉਹ ਜਾਣਦੇ ਹੋ, ਗ੍ਰਾਮਰ ਨਹੀਂ ਵੀ ਜਾਣਦੇ ਆਪਾਂ ਫਿਰ ਵੀ ਗੱਲ ਸਹੀ ਕਹਿ ਦਿੰਦੇ ਹਾਂ ਜੀ। ਉਹਨਾਂ ਨੂੰ ਸਿੱਖਣੀ ਪੈਂਦੀ ਹੈ। ਹੁਣ ਉਹਨਾਂ ਨੇ ਉਹੀ ਜਿਹੜੀ ਗ੍ਰਾਮਰ ਹੈ ਸਿੱਖ ਕੇ ਉਹਦੇ ਅਧੀਨਗੀ 'ਚ ਚੱਲਦੇ ਸੀ ਜੀ। ਹੁਣ ਗੁਰਬਾਣੀ 'ਚ ਜਿਹੜੀ ਗ੍ਰਾਮਰ ਹੈ ਉਹ ਉਤੋਂ ਅੱਗੇ ਵੀ ਚੱਲਦੀ ਹੈ, ਉਹ ਉਹਨਾਂ ਦੀ ਪਕੜ 'ਚ ਨਹੀਂ ਆਈ। ਉਹ ਟੀਕਾਕਾਰਾਂ ਦੀ ਪਕੜ 'ਚ ਵੀ ਤਾਂ ਹੁੰਦੀ ਜੇ ਉਹ ਪ੍ਰੀ ਕਲੋਨੀਅਲ ਉਹਨਾਂ ਨੂੰ ਕੋਈ ਨਾ ਕੋਈ ਟੈਕਸਟ ਮਿਲਦਾ ਜਾਂ ਕੋਈ ਇਹੋ ਜਿਹਾ ਪੁਰਾਣਾ ਸਾਧੂ ਸੰਤ ਮਿਲਦਾ। ਤਾਂ ਹੁਣ ਆਪਾਂ ਇਹ ਜਾਣਦੇ ਹਾਂ ਵੀ ਅੰਕ ਜਿਹੜਾ 10 ਹੈ
ਗੁਰਬਾਣੀ 'ਚ 58 ਵਾਰੀ ਆਇਆ। ਜੀ ਹਾਂ 10 ਦੱਦਾ ਤੇ ਸੱਸਾ। ਜੀ ਉਹਦੇ ਚੋਂ ਇਹਦੇ ਅੱਗੇ ਵੀ ਅੱਖਰ ਲੱਗ ਜਾਂਦਾ, ਪਿੱਛੇ ਵੀ। ਜੀ ਹੁਣ 10 ਅਸ਼ਟ ਲਿਖਿਆ ਹੋਇਆ। ਹੁਣ ਕਿਹੜਾ ਅੱਜ ਕੱਲ੍ਹ 10 ਅਸ਼ਟ ਕਹਿੰਦਾ 18 ਨੂੰ? ਇਹ ਪ੍ਰੀ ਕਲੋਨੀਅਲ ਗਿਣਤੀ ਹੈ। ਹਾਂਜੀ, ਕਿਉਂਕਿ ਤੁਸੀਂ ਦੱਸਿਆ 20 ਤੱਕ ਤਾਂ ਗਿਣਤੀ ਸੀ। 20 ਤਾਂ ਗਿਣਦੇ ਸੀ, 18 ਨੂੰ 10 ਅਸ਼ਟ ਕਹਿ ਦਿੰਦੇ ਸੀ ਜੀ, ਤੇ 10 ਜਾਂ 8, 10 ਤੇ 8। ਹਾਂ। ਹਾਂਜੀ ਹੁਣ ਉਹ ਜੇ ਤੁਸੀਂ ਉੱਥੇ ਤੱਕ ਨਹੀਂ ਪਹੁੰਚਦੇ, ਤੁਸੀਂ ਇਹਦੀ ਬਰੀਕੀ ਨਹੀਂ ਫੜ ਸਕਦੇ ਗੁਰਬਾਣੀ ਦੀ। ਤੁਸੀਂ ਪੜ੍ਹ ਕੇ ਵੀ ਇਹਨੂੰ ਅਨਪੜ੍ਹੀ, ਮਤਲਬ ਆਪਾਂ ਕਹਿੰਦੇ ਸੀ ਨਾ ਵੀ ਪਹਿਲਾਂ ਪੜ੍ਹੋ। ਹਾਂਜੀ ਪਹਿਲਾਂ ਤਾਂ ਜਿਹੜਾ ਪੜ੍ਹਿਆ ਉਹਨੂੰ ਅਨਪੜ੍ਹਿਆ ਕਰੋ, ਲਰਨ, ਉਹ ਤੋਂ ਬਾਅਦ ਅਨਲਰਨ ਕਰੋ ਉਹਨੂੰ, ਫਿਰ ਉਹਨੂੰ ਰੀਲਰਨ ਕਰੋ। ਆਪਾਂ ਇਹੀ ਐਕਸਰਸਾਈਜ਼ ਕਰ ਰਹੇ ਹਾਂ ਇੱਥੇ ਬੈਠੇ ਵੀ ਰੀਲਰਨਿੰਗ ਕੀ ਹੈ ਆਪਣੀ। ਰੀਲਰਨਿੰਗ 'ਚ ਇਹ ਹੈ ਵੀ ਹਾਂਜੀ 10 ਅਸਿਧਾਨ ਸਿੱਧੀਆਂ 18 ਲਿਖੀਆਂ, ਪਰ ਇਹ ਹੈ ਕੀ ਚੀਜ਼ ਹੈ? ਇਹ ਬੁੱਧੀ ਦੀ ਸ਼ਕਤੀ ਹੈ। ਆਪਾਂ ਕਹਿੰਦੇ ਰਾਮ ਜੀ 16 ਕਲਾ ਸੰਪੂਰਨ ਸੀ, ਉਹ ਕੀ ਹੈਗੀ ਹੈ? ਉਹ ਵੀ ਤਾਂ ਸ਼ਕਤੀ ਹੈ ਬੁੱਧੀ ਦੀ। ਹਾਂ, ਤੇ ਉਹ ਇੱਕ ਬੁੱਧੀ ਦਾ ਸ਼ਿੰਗਾਰ ਵੀ ਹੈ। ਉਹ ਕਹਿੰਦੇ ਮੈਂ ਬੌਰੀ, ਬੁੱਧੀ ਕਹਿੰਦੀ ਜਦੋਂ ਮੈਨੂੰ ਪਤਾ ਨਹੀਂ ਸੀ ਰਾਮ ਬਾਰੇ ਤਾਂ ਮੈਂ ਬੌਰੀ ਹੋ ਸੀ। ਹੁਣ ਪਤਾ ਲੱਗਿਆ ਵੀ ਮੇਰਾ ਰਾਮ ਪਤਾਰ, ਆਤਮ ਤਾਂ ਮੇਰਾ ਘਰ ਵਾਲਾ ਹੈ, ਮੈਂ ਹੁਣ ਇਹਦੇ ਪਿੱਛੇ ਹੀ ਚੱਲੂੰਗੀ। ਜਦ ਮੈਂ ਪਿੱਛੇ ਚੱਲੂੰਗੀ ਤਾਂ ਉਹਦੇ ਲਈ ਮੈਂ ਜਦੋਂ ਇਹ ਤੋਂ ਗੱਲ ਸੁਣ ਕੇ ਮੰਨਦੀ ਹਾਂ, ਇਹ ਮੇਰਾ ਸ਼ਿੰਗਾਰ ਵੱਧ ਰਿਹਾ। ਰਚ ਰਚਨਾ ਕੋ ਕਰੋ ਸ਼ਿੰਗਾਰ। ਹੁਣ ਸ਼ਿੰਗਾਰ ਤਾਂ ਆਪਣੇ ਵੀ ਜਦੋਂ ਵਿਆਹ ਹੁੰਦਾ ਕਰਦਾ ਹੀ ਹੈ, ਪਰ ਉਹ ਸ਼ਿੰਗਾਰ ਕੱਪੜਿਆਂ ਨਾਲ ਹੀ ਹੋ ਜਾਂਦਾ। ਉਹ 9 ਦੁਆਰਿਆਂ ਦਾ ਸ਼ਿੰਗਾਰ ਹੈ, ਇੱਥੇ 10ਵੇਂ ਦੁਆਰ ਦਾ ਸ਼ਿੰਗਾਰ ਹੈ। ਜਿਹੜੀ ਗੱਲ ਵੀ ਆਪਾਂ ਕਰਾਂਗੇ 10ਵੇਂ ਦੁਆਰ ਦੇ ਜੋ ਅੰਦਰ ਹੋ ਰਹੀ ਹੈ ਉਹ ਕਰਾਂਗੇ। 9 ਦੁਆਰੇ ਦੀ ਖੇਡ ਤਾਂ ਆਪਾਂ ਜਾਣਦੇ ਹੀ ਹਾਂ ਸਾਰੇ।